ਤੇ ਜੋ ਹੁਣ ਪੋਲਿਟਿਕਸ ਆ, ਜਿਹੜੀ ਹੁਣ ਨਵੀਂ ਪਾਰਟੀ ਆ, ਉਸ ਦੇ ਵਿੱਚ ਵੀ ਬੜਾ ਕੁਝ ਹੋ ਰਿਹਾ ਆ। ਹੁਣ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਬਾਪੂ ਗ੍ਰਿਫਤਾਰ ਹੋਇਆ, ਕੀ ਕਾਰਨ ਸੀ? ਬਿਲਕੁਲ ਜੀ, ਇਹ ਇੱਕ ਨਵੀਂ ਤਰ੍ਹਾਂ ਦੀ ਲੀਹ ਵੀ ਖਿੱਚੀ ਜਾ ਰਹੀ ਹੈ ਤੇ ਇਸ ਨੂੰ ਦੋ ਪਾਸਿਓਂ ਵਿਚਾਰਿਆ ਵੀ ਜਾ ਰਿਹਾ। ਅਸਲ 'ਚ ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਜਿਹੜੇ ਐਮਐਲਏ ਨੇ ਜਗਦੀਪ ਕੰਬੋਜ, ਉਹਨਾਂ ਦੇ ਪਿਤਾ ਨੂੰ ਰਿਸ਼ਵਤਖੋਰੀ ਦੇ ਮਾਮਲੇ 'ਚ ਕਿ ਰਿਸ਼ਵਤ ਲੈ ਕੇ ਜਾਂ ਪੈਸੇ ਇੱਧਰ ਲੈਣ ਦੇਣ ਕਰਾ ਕੇ ਇੱਕ ਗਲਤ ਸਮਝੌਤਾ ਕਰਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ। ਪਰ ਇਹ ਸਭ ਦੇ ਵਿੱਚ ਜਿਹੜਾ ਇਹ ਘਟਨਾਕ੍ਰਮ ਤਾਂ ਆਪਾਂ ਬਾਚਾਂਗੇ ਘਟਨਾਕ੍ਰਮ ਕੀ ਆ, ਪਰ ਇਹਦੇ ਨਾਲ ਜਿਹੜੇ ਖਾਸ ਪਹਿਲੂ ਨੇ ਆਪਾਂ ਉਹਨਾਂ ਦੀ ਵੀ ਚਰਚਾ ਕਰਾਂਗੇ। ਪਹਿਲਾਂ ਜੇਕਰ ਮੈਂ ਇਸ ਘਟਨਾ ਤੇ ਆਵਾਂ, ਜਲਾਲਾਬਾਦ ਨਾਲ ਸੰਬੰਧਿਤ ਜਗਦੀਪ ਕੰਬੋਜ ਇਸ ਮੌਕੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ। ਉਹਨਾਂ ਦੇ ਪਿਤਾ ਮਤਲਬ ਕਿ ਜਗਦੀਪ ਕੰਬੋਜ ਦੇ ਹਵਾਲੇ ਨਾਲ 2022 ਦੇ ਵਿੱਚ ਹੀ ਉਹਨਾਂ ਨੂੰ ਬੇਦਖਲ ਕਰਤਾ ਸੀ, ਮਤਲਬ ਆਪਣੇ ਪਿਤਾ ਨੂੰ ਬੇਦਖਲ ਕਰਤਾ ਸੀ। ਤੇ ਉਹ ਕਹਿੰਦੇ ਮੇਰੇ ਨਾਲ ਨਹੀਂ ਰਹਿੰਦੇ। ਮੈਂ ਬਕਾਇਦਾ ਅਖਬਾਰਾਂ 'ਚ ਇਸ਼ਤਿਹਾਰ ਦਿੱਤਾ ਸੀ ਕਿ ਮੇਰਾ ਇਸ ਬਾਪੂ ਨਾਲ ਕੋਈ ਸੰਬੰਧ ਨਹੀਂ, ਹੁਣ ਇਹ ਮੇਰਾ ਪਿਓ ਨਹੀਂ, ਜਾਂ ਇਹਦੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ, ਜਿਹੜਾ ਕਰੂਗਾ ਆਪਣਾ ਆਪ ਜ਼ਿੰਮੇਵਾਰ ਹੋਊਗਾ। ਇਸ ਲਈ ਉਹ ਕਹਿੰਦੇ ਕਿ ਇਹਦੇ ਲਈ ਮੈਂ ਜ਼ਿੰਮੇਵਾਰ ਨਹੀਂ ਜੋ ਕੁਝ ਵਾਪਰਿਆ। ਪਰ ਉਹਨਾਂ ਨਾਲ ਇਹ ਲਿਖਿਆ ਕਿ ਮਾਨ ਸਰਕਾਰ ਜਿਹੜੀ ਬੜੀ ਇਮਾਨਦਾਰੀ ਨਾਲ ਕੰਮ ਕਰਦੀ ਹੈ, ਚਾਹੇ ਕੋਈ ਬੰਦਾ ਹੋਵੇ ਜਿਹੜਾ ਗਲਤ ਕਰੂਗਾ ਉਹਨੂੰ ਬਖਸ਼ਾਂਗੇ ਨਹੀਂ, ਇਸ ਲਈ ਚਾਹੇ ਉਹ ਕਿਸੇ ਐਮਐਲਏ ਦਾ ਬਾਪੂ ਹੀ ਕਿਉਂ ਨਾ ਹੋਵੇ। ਤੋ ਇਸ ਲਈ ਉਹ ਕਹਿੰਦੇ ਉਹਨਾਂ ਨੇ ਗ੍ਰਿਫਤਾਰੀ ਨੂੰ ਵੀ ਜਸਟੀਫਾਈ ਕੀਤਾ। ਹੁਣ ਵਾਪਰਿਆ ਕੀ ਆ? ਵਾਪਰਿਆ ਇਹ ਆ, ਇੱਕ ਪ੍ਰਾਪਰਟੀ ਡੀਲਰ ਨੇ ਸ਼ਿਕਾਇਤ ਦਿੱਤੀ ਹੈ ਜੀ। ਪ੍ਰਾਪਰਟੀ ਡੀਲਰ ਦੀ ਸ਼ਿਕਾਇਤ ਹੈ ਕਿ ਮੈਨੂੰ ਫੋਨ ਆਉਂਦਾ ਇੱਕ ਬੀਬੀ ਦਾ ਕਿ ਮੈਂ ਮਕਾਨ ਦਿਖਾਉਣਾ ਹੈ, ਤੇ ਕਹਿੰਦਾ ਜੀ ਮੈਂ ਉਹਨੂੰ ਨਾਲ ਮੋਟਰਸਾਈਕਲ ਤੇ ਲਿਜਾ ਕੇ ਮਕਾਨ ਦਿਖਾਉਣ ਚਲਾ ਜਾਣਾ। ਮਕਾਨ ਦਿਖਾਉਣ ਤੋਂ ਬਾਅਦ ਮੈਂ ਉਹਨੂੰ ਲਾ ਕੇ ਵਾਪਸ ਆ ਜਾਣਾ। ਵਾਪਸ ਆਉਣ ਤੋਂ ਬਾਅਦ ਕਹਿੰਦੀ ਉਸ ਬੀਬੀ ਦੀ ਨੂੰਹ ਦਾ ਮੈਨੂੰ ਫੋਨ ਆਉਂਦਾ ਕਿ ਤੁਸੀਂ ਪ੍ਰਾਪਰਟੀ ਡੀਲਰ ਹੋ ਕਿ ਕੁਕਰਮ ਕਰਨ ਵਾਲੇ ਲੋਕ ਹੋ। ਕਹਿੰਦਾ ਮੈਂ ਕਿਹਾ ਜੀ ਆਹ ਕੀ ਕਹੀ ਜਾਂਦੇ? ਕਹਿੰਦੇ ਨਹੀਂ, ਤੁਸੀਂ ਮਕਾਨ ਦਿਖਾਉਣ ਗਏ ਸੀ, ਤੁਸੀਂ ਤਾਂ ਸਾਡੀ ਮਤਲਬ ਕਿ ਮਾਤਾ ਨਾਲ, ਮੇਰੀ ਸੱਸ ਨਾਲ, ਜਾਂ ਮਤਲਬ ਕਿ ਤੁਸੀਂ ਤਾਂ ਉਹਦੇ ਨਾਲ ਮੂੰਹ ਕਾਲਾ ਕੀਤਾ, ਜੇ ਕੀਤਾ। ਤਾਂ ਉਸਨੇ ਉਹਦੇ ਤੇ ਬਲਾਤਕਾਰ ਦੇ ਦੋਸ਼ ਲਾਏ। ਤੇ ਜਾਨ ਨੂੰ ਕਹਿੰਦੇ ਜੀ ਅਜੇ ਉਹ ਫੋਨ ਕੱਟੇ ਹੀ ਨਹੀਂ ਗਿਆ ਸੀਗਾ ਕਿ ਮੈਨੂੰ ਐਮਐਲਏ ਦੇ ਬਾਪੂ ਦਾ ਫੋਨ ਆ ਗਿਆ ਕਿ ਭਾਈ ਤੇਰੇ ਖਿਲਾਫ ਇਹ ਸ਼ਿਕਾਇਤ ਆਈ ਆ, ਉਹ ਤਾਂ ਮੈਡੀਕਲ ਕਰਾਉਣ ਜਾ ਰਹੇ ਨੇ ਹਸਪਤਾਲ 'ਚ, ਤੇ ਜੇ ਤੂੰ ਮਾਮਲਾ ਨਿਬੇੜਨਾ ਤਾਂ 10 ਲੱਖ ਲਿਆ, ਆਪਾਂ ਸਮਝੌਤਾ ਕਰਾ ਕੇ ਮਾਮਲਾ ਰਫਾ ਦਫਾ ਕਰੀਏ। ਤੇ ਹੁਣ ਉਹ ਪ੍ਰਾਪਰਟੀ ਡੀਲਰ ਕਹਿੰਦਾ ਮੈਂ ਸ਼ਿਕਾਇਤ ਕਰਤੀ ਜੀ। ਸ਼ਿਕਾਇਤ ਦੇ ਆਧਾਰ ਦੇ ਉੱਤੇ ਪੁਲਿਸ ਨੇ ਇਨਕੁਆਇਰੀ ਕੀਤੀ ਤੇ ਪੁਲਿਸ ਨੇ ਇਨਕੁਆਇਰੀ ਕਰਕੇ ਤੁਰੰਤ ਉਹਦੇ ਬਾਪੂ ਨੂੰ ਗ੍ਰਿਫਤਾਰ ਕਰ ਲਿਆ ਤੇ ਹੋਰਾਂ 4-5 ਜਣਿਆਂ ਤੇ, ਉਹ ਬੀਬੀ ਦੇ ਬੀਬੀ ਦੇ ਮੁੰਡੇ ਤੇ ਵੀ, ਉਹਦੀ ਨੂੰਹ ਤੇ ਵੀ, ਤੇ ਉਹਨਾਂ ਸਾਰਿਆਂ ਤੇ ਪਰਚੇ ਦਰਜ ਕਰਤੇ। ਇੱਧਰ ਉਸ ਬੀਬੀ ਦੀ ਸ਼ਿਕਾਇਤ ਦੇ ਆਧਾਰ ਤੇ ਕਿ ਜੀ ਮੇਰੇ ਨਾਲ ਮਕਾਨ ਦਿਖਾਉਣ ਦੀ ਆੜ 'ਚ ਮੇਰੇ ਨਾਲ ਬਲਾਤਕਾਰ ਹੋਇਆ ਜਾਂ ਮੇਰੇ ਨਾਲ ਜਬਰੀ ਸਰੀਰਕ ਸੰਬੰਧ ਬਣਾਏ ਗਏ, ਮੇਰਾ ਸ਼ੋਸ਼ਣ ਹੋਇਆ। ਸੋ ਉਸ ਦੇ ਆਧਾਰ ਤੇ ਉਸ ਪ੍ਰਾਪਰਟੀ ਡੀਲਰ ਤੇ ਵੀ ਪਰਚਾ ਦਰਜ ਹੋ ਗਿਆ। ਸੋ ਇਸ ਲਈ ਬਰਾਬਰ 2 ਪਰਚੇ ਦਰਜ ਹੋ ਗਏ ਤੇ ਉਹ ਤੋਂ ਬਾਅਦ ਜਗਦੀਪ ਕੰਬੋਜ ਦਾ ਪਿਓ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਤਾਂ ਇਹ ਤਾਂ ਹੈ ਇਹ ਘਟਨਾ ਜਿਹਦੇ ਉੱਤੇ ਤੁਰੰਤ ਉਸ ਦੇ ਮੁੰਡੇ ਨੇ, ਜਿਹੜਾ ਐਮਐਲਏ, ਉਹਨੇ ਬਿਆਨ ਦਿੱਤਾ ਕਿ ਮੈਂ ਪੁਲਿਸ ਨੂੰ ਸਾਫ਼ ਕਿਹਾ ਕਿ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਸ ਅਨੁਸਾਰ ਕਰਿਓ, ਕੋਈ ਰਹਿਮ ਨਹੀਂ, ਕੋਈ ਕਿਸੇ ਨਾਲ ਆਪਣਾਤ ਨਹੀਂ ਦਿਖਾਉਣੀ, ਕੋਈ ਕਿਸੇ ਨਾਲ ਨੇੜਤਾ ਨਹੀਂ ਦਿਖਾਉਣੀ। ਸੋ ਇਸ ਲਈ ਜੋ ਤੁਹਾਡਾ ਕਾਨੂੰਨ ਕਹਿੰਦਾ ਉਸ ਅਨੁਸਾਰ ਕਾਰਵਾਈ ਕਰੋ। ਦੂਜਾ, ਉਹਨਾਂ ਨੇ ਆਪਣੇ ਜਦੇ ਸੋਸ਼ਲ ਮੀਡੀਆ ਕਿਹਾ ਕਿ ਮੈਂ ਤਾਂ ਭਾਈ 2022 ਦੇ ਵਿੱਚ ਹੀ ਆਪਣੇ ਪਿਓ ਤੋਂ ਵੱਖ ਹੋ ਗਿਆ ਸੀ, ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ। ਮੈਂ ਤਾਂ ਅਖਬਾਰਾਂ 'ਚ ਵੀ ਘਟਾਤਾ ਸੀ, ਲੰਮੇ ਸਮੇਂ ਤੋਂ ਅੱਡੋ ਅੱਡ ਰਹੇ ਨੇ। ਹਾਂ, ਜਿੱਥੋਂ ਤੱਕ ਮਾਮਲਾ ਹੈਗਾ, ਹੁਣ ਇਸ ਘਟਨਾਕ੍ਰਮ ਨੂੰ ਇੱਕ ਹੋਰ ਪਹਿਲੂ ਤੋਂ ਸਮਝਣ। ਜਿਹੜੀ ਬੀਬੀ ਮਕਾਨ ਦੇਖਣ ਜਾਂਦੀ ਆ ਤੇ ਦੋਸ਼ ਲਾਉਂਦੀ ਆ ਕਿ ਹਾਂ ਮੇਰੇ ਨਾਲ ਇਹ ਕੁਛ ਹੋਇਆ, ਉਹਦੇ ਤੇ ਪਹਿਲਾਂ ਹੀ ਆਪਣੇ ਘਰ ਵਾਲੇ ਦੇ ਆਤਮ ਹੱਤਿਆ ਦੇ ਨਾਲ ਸੰਬੰਧਿਤ ਇੱਕ ਕੇਸ ਚੱਲਦਾ। ਉਹਦਾ ਘਰ ਵਾਲਾ ਆਤਮ ਹੱਤਿਆ ਕਰ ਗਿਆ ਸੀ। ਉਹ ਕਹਿੰਦੇ ਕਿ ਆਤਮ ਹੱਤਿਆ ਲਈ ਉਕਸਾਉਣ ਦਾ ਕੇਸ ਇਹਦੇ ਪਰ ਚੱਲਦਾ ਤੇ ਅੰਦਰ ਵੀ ਰਹਿ ਕੇ ਆਈ। ਦੂਜੇ ਪਾਸੇ ਜਿਹੜਾ ਜਗਦੀਪ ਕੰਬੋਜ ਦਾ ਬਾਪੂ ਆ, ਉਹਦੇ ਉੱਤੇ ਪਹਿਲਾਂ ਹੀ 14 ਫੌਜਦਾਰੀ ਦੇ ਕੇਸ ਦਰਜ ਨੇ ਤੇ ਕਿਸੇ ਸਮੇਂ ਜਗਦੀਪ ਕੰਬੋਜ ਵੀ ਸਵਾਲਾਂ ਦੇ ਘੇਰੇ 'ਚ ਰਿਹਾ। ਉਹਦੀਆਂ ਗਤੀਵਿਧੀਆਂ ਵੀ ਆਪਣੇ ਬਾਪੂ ਦੇ ਨਾਲ 1-2 ਵਾਰ ਇਹੋ ਜਿਹੇ ਮਾਮਲੇ ਆਏ ਕਿ ਥਾਣੇ ਕਚਹਿਰੀ ਗੇੜੇ ਵੀ ਕੱਢਣੇ ਪਏ। ਸੋ ਇਸ ਲਈ ਉਸ ਬੰਦੇ ਦੇ ਉੱਤੇ ਵੀ 14 ਫੌਜਦਾਰੀ ਦੇ ਕੇਸ ਚੱਲਦੇ ਨੇ। ਸੋ ਇਸ ਲਈ ਇਹਨੂੰ ਇਸ ਪਹਿਲੂ ਸਮਝਣ ਦੀ ਲੋੜ ਹੈ ਕਿ ਪਹਿਲਾਂ ਹੀ ਇਹਦਾ ਮਤਲਬ ਇਹੋ ਜਿਹੇ ਮਾਮਲਿਆਂ 'ਚ ਘਿਰੇ ਰਹੇ ਨੇ, ਵਿਵਾਦਾਂ 'ਚ ਰਹੇ ਨੇ ਜਾਂ ਜਿਹਾ ਮਸਲਾ, ਇਸ ਲਈ ਕੋਈ ਨਵਾਂ ਨਹੀਂ ਹੈ। ਦੂਸਰਾ, ਹੁਣ ਇਹਦੇ ਰਾਜਨੀਤਿਕ ਪਹਿਲੂ ਤੇ ਆ ਜਾਓ। ਇੱਕ ਪਾਸੇ ਉਹ ਦੌਰ ਹੈ ਕਿ ਜਿੱਥੇ ਸਰਕਾਰ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਾਰੇ ਲੀਡਰ ਭ੍ਰਿਸ਼ਟਾਚਾਰੀ ਦੇ ਸਵਾਲਾਂ ਦੇ ਘੇਰੇ 'ਚ ਆ ਜਾਂਦੇ ਨੇ। ਅਕਾਲੀਆਂ ਦੀ ਸਰਕਾਰ ਗਈ ਤਾਂ ਕਾਂਗਰਸੀ ਕਹਿੰਦੇ ਅਕਾਲੀਆਂ ਨੇ ਬਹੁਤ ਲੁੱਟਿਆ, ਅਸੀਂ ਕਾਰਵਾਈ ਕਰਾਂਗੇ। ਕਾਂਗਰਸੀਆਂ ਦੀ ਸਰਕਾਰ ਗਈ ਤਾਂ ਆਮ ਆਦਮੀ ਪਾਰਟੀ ਸਰਕਾਰ ਉਹ ਕਹਿੰਦੀ ਅਕਾਲੀ ਕਾਂਗਰਸ ਨੇ ਜਿੰਨੀ ਭ੍ਰਿਸ਼ਟਾਚਾਰੀ ਕੀਤੀ ਅਸੀਂ ਨਹੀਂ ਬਖਸ਼ਾਂਗੇ, ਚਾਹੇ ਸਾਬਕਾ ਮੁੱਖ ਮੰਤਰੀ ਕਿਉਂ ਨਾ ਹੋਵੇ, ਅਸੀਂ ਕਾਰਵਾਈ ਕਰਾਂਗੇ। ਸੋ ਇੱਕ ਉਹ ਸੀਗਾ ਕਿ ਜਦੋਂ ਸਰਕਾਰ ਚਲੀ ਜਾਂਦੀ ਹੈ ਫਿਰ ਉਹਨਾਂ ਦੇ ਰਾਜ ਦੂਜੀ ਸਰਕਾਰ ਆ ਕੇ ਖੋਲਦੀ ਸੀ। ਉਸ ਸਵਾਲ ਨਾਲ ਇਹ ਸਰਕਾਰ ਨੇ ਇੱਕ ਨਵੇਕਲੀ ਪਹਿਲ ਕਦਮੀ ਕੀਤੀ ਆ ਕਿ ਭਾਈ ਚਾਹੇ ਆਪਣਾ ਹੈ ਚਾਹੇ ਬਗਾਨਾ ਹੈ, ਚਾਹੇ ਉਹ ਵਿਜੇ ਸਿੰਗਲਾ ਹੈ ਤੇ ਚਾਹੇ ਉਹ ਚੰਨੀ ਹੈ, ਚਾਹੇ ਸਾਧ ਸਿੰਘ ਧਰਮਸੋਤ ਹੈ, ਚਾਹੇ ਸਾਡਾ ਸਰਾਰੀ ਹੈ, ਜੋ ਵੀ ਹੋਊਗਾ ਅਸੀਂ ਬਖਸ਼ਾਂਗੇ ਨਹੀਂ, ਅਸੀਂ ਕਾਰਵਾਈ ਕਰਾਂਗੇ। ਸੋ ਇਸ ਲਈ ਕਹਿੰਦੇ ਕਿ ਇਹ ਨਵੇਕਲੀ ਪਹਿਲ ਕਦਮ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਹੈ ਜੀ ਕਿ ਅਸੀਂ ਤਾਂ ਵਿਰੋਧੀ ਅਸੀਂ ਆਪਣੇ ਆਪ ਨੂੰ ਨਹੀਂ ਬਖਸ਼ਦੇ। ਨਹੀਂ ਤਾਂ ਫਿਰ 5 ਸਾਲ ਸਰਕਾਰ ਆਉਣ ਤੋਂ ਬਾਅਦ, ਜਾਣ ਤੋਂ ਬਾਅਦ ਗੱਲ ਆਉਂਦੀ ਹੈ ਕਿ ਇਹਦੇ ਬਾਰੇ ਜਾਂਚ ਕਰ ਲਓ। ਸੋ ਇਸ ਲਈ ਕਹਿੰਦੇ ਅਸੀਂ ਤਾਂ ਲੀਹ ਖਿੱਚਤੀ
ਕਿ ਚਾਹੇ ਸਾਡੇ ਵਾਲਾ ਕਰੇ ਚਾਹੇ ਕੋਈ ਬਗਾਨਾ ਕਰੇ, ਅਸੀਂ ਨਹੀਂ ਬਖਸ਼ਾਂਗੇ। ਦੂਜੇ ਪਾਸੇ ਰਾਜਨੀਤਿਕ ਧਿਰਾਂ ਕਹਿੰਦੀਆਂ ਕਿ ਇਹ ਡਰਾਮੇਬਾਜ਼ੀ ਹੈ, ਇਹ ਸਿਰਫ ਦਿਖਾਵੇ ਦੀ ਹੈ। ਪਹਿਲਾਂ ਕਹਿੰਦੇ ਪੀਏ ਸਾਡਾ ਨਹੀਂ ਸੀਗਾ, ਹੁਣ ਪੀਏ ਸਣੇ ਐਮਐਲਏ ਵੀ ਫਸ ਗਿਆ, ਚਲਾਨ ਵੀ ਪੇਸ਼ ਹੋ ਗਿਆ, ਸਾਰਾ ਕੁਝ, ਤੇ ਇਹ ਵੀ ਆ ਗਿਆ ਕਿ ਐਮਐਲਏ ਦੇ ਸ਼ਰਤ ਰਿਸ਼ਵਤ ਲਈ। ਦੂਏ ਪਾਸੇ ਹੁਣ ਵਾਲਾ ਕਹਿੰਦਾ ਬਾਪੂ ਵੀ ਮੇਰਾ ਨਹੀਂ ਹੈ, ਇਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ। ਸੋ ਇਸ ਲਈ ਕਹਿੰਦੇ ਜੀ ਐ ਕਿਵੇਂ ਹੋ ਸਕਦਾ ਕਿ ਇਹ ਮਿਲ ਕੇ ਚੱਲਦੇ ਨੇ ਜੀ, ਪਹਿਲਾਂ ਵੀ ਇਕੱਠੇ ਕੰਮ ਕਰਦੇ ਸੀ, ਹੁਣ ਜਦੋਂ ਐਮਐਲਏ ਬਣ ਗਏ ਤਾਂ ਅੱਡੋ ਅੱਡ ਹੋ ਗਏ, ਇਸ ਲਈ ਇਹ ਡਰਾਮਾ ਹੈ ਜੀ ਕਹਿੰਦੇ। ਪਰ ਇਹ ਲੰਬੀ ਲਿਸਟ ਕਿਉਂ ਹੁੰਦੀ ਜਾ ਰਹੀ ਹੈ? ਇਮਾਨਦਾਰੀ ਵਾਲੇ ਐਮਐਲਏ, ਇਮਾਨਦਾਰੀ ਵਾਲੀ ਸਰਕਾਰ, ਇਮਾਨਦਾਰੀ ਵਾਲੀ ਪਾਰਟੀ, ਉਹਦੇ ਵਿੱਚ ਵੀ ਇਹ ਲਿਸਟ ਲੰਬੀ ਕਿਉਂ ਹੁੰਦੀ ਜਾਂਦੀ ਹੈ? ਸਵਾਲ ਇਹ ਵੀ ਹੈ ਕਿ ਪਹਿਲਾਂ ਕਦੇ ਵਿਜੇ ਸਿੰਗਲਾ ਫਸਦੇ ਨੇ, ਫਿਰ ਸਰਾਰੀ ਦਾ ਮਾਮਲਾ ਆ ਜਾਂਦਾ ਹੈ, ਫਿਰ ਇੱਕ ਹੋਰ ਐਮਐਲਏ ਦਾ ਮਾਮਲਾ ਆਪਣੇ ਪੀਏ ਸਣੇ ਰਿਸ਼ਵਤ ਦਾ ਮਾਮਲਾ ਆ ਜਾਂਦਾ, ਹੁਣ ਆ ਜਗਦੀਪ ਕੰਬੋਜ ਦਾ ਮਾਮਲਾ ਆ ਗਿਆ। ਸੋ ਇਹ ਲਗਾਤਾਰ ਲਿਸਟ ਲੰਬੀ ਹੁੰਦੀ ਜਾ ਰਹੀ ਹੈ। ਸੋ ਇਸ ਲਈ ਇਸ ਹਵਾਲੇ ਤੋਂ ਆਮ ਆਦਮੀ ਪਾਰਟੀ ਨੂੰ ਵੀ ਵਿਚਾਰ ਕਰਨਾ ਪੈਣਾ ਕਿ ਇਹ ਕਹਿ ਕੇ ਨਹੀਂ ਸਰਨਾ ਕਿ ਅਸੀਂ ਆਪਣਿਆਂ ਨੂੰ ਵੀ ਨਹੀਂ ਛੱਡਦੇ, ਸਾਡੇ ਵਾਲਾ ਕੋਈ ਕਰਦਾ ਤਾਂ ਜੇਕਰ ਆਈ ਸਾਰੇ ਆਪਣੇ ਵਾਲੇ ਜਾਂਦੇ ਰਹੇ ਫਿਰ ਬਚੇਗਾ ਕੌਣ? ਸੋ ਇਸ ਲਈ ਇਹ ਵੀ ਸਵਾਲ ਹੈ ਕਿ ਕੀ ਇਹਨਾਂ ਦੀ ਜਿਹੜੀ ਕਹਿੰਦੇ ਜਿਵੇਂ ਅਸੀਂ ਨਵੇਂ ਐਮਐਲਏ ਬਣੇ ਨੇ ਜੀ, ਪਹਿਲੀ ਵਾਰ ਬਣੇ ਨੇ, ਉਹਨਾਂ ਨੂੰ ਵਿਧਾਨ ਸਭਾ 'ਚ ਕਾਰਵਾਈ ਚਲਾਉਣ ਦੀ ਟ੍ਰੇਨਿੰਗ ਦੇਣੀ ਹੈ। ਉਵੇਂ ਕਿਤੇ ਇਹ ਤਾਂ ਨਹੀਂ ਕਿ ਭ੍ਰਿਸ਼ਟਾਚਾਰੀ ਦੀ ਟ੍ਰੇਨਿੰਗ ਹੋਈ ਆ, ਇਮਾਨਦਾਰ ਦੀ ਟ੍ਰੇਨਿੰਗ ਦੇਣੋਂ ਰਹਿ ਗਏ। ਸੋ ਇਸ ਲਈ ਇਮਾਨਦਾਰ ਦੀ ਟ੍ਰੇਨਿੰਗ ਵੀ ਦੇ ਲੈਣੀ ਚਾਹੀਦੀ ਆ। ਸੋ ਇਸ ਦੇ ਲਈ ਪੰਜਾਬ ਦੇ ਵਿੱਚ ਇੱਕ ਨਵੇਂ ਸਵਾਲ ਪੈਦਾ ਹੁੰਦੇ ਜਾ ਰਹੇ ਨੇ ਕਿ ਭਾਈ ਜਦੋਂ ਨਾਲ ਦਾ ਸਾਥੀ ਮਤਲਬ ਫਸਦਾ ਤਾਂ ਉਹ ਕਹਿੰਦਾ ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂਗਾ ਜੀ, ਉਹ ਪੀਏ ਵੀ ਮੇਰਾ ਨਹੀਂਗਾ, ਪਰ ਉਹਦਾ ਫੋਨ ਖੋਣ ਤੇ ਵੀ ਤਕਲੀਫ ਹੁੰਦੀ ਹੈ। ਹੁਣ ਇਹ ਕਹਿੰਦੇ ਕਿ ਬਾਪੂ ਵੀ ਮੇਰਾ ਨਹੀਂਗਾ, ਅਸਾਂ ਪਹਿਲਾਂ ਹੀ ਅੱਡ ਕੀਤਾ ਹੋਇਆ ਤੇ ਮੈਂ ਪੁਲਿਸ ਨੂੰ ਵੀ ਕਿਹਾ। ਸੋ ਇਸ ਲਈ ਆਮ ਆਦਮੀ ਪਾਰਟੀ ਵੀ ਰਿਸ਼ਵਤ ਦੇ ਮਾਮਲੇ ਸਵਾਲਾਂ ਦੇ ਘੇਰੇ 'ਚ ਹੈ ਤੇ ਇਹ ਕਹਿਣਾ ਅੰਦਰ ਖਾਤੇ ਕਿ ਕੋਈ ਨਾ ਜੀ ਅਸੀਂ ਵੀ ਇਸੇ ਸਮਾਜ ਚੋਂ ਆਉਂਦੇ ਆ, ਇਹਨਾਂ ਚੋਂ ਹੀ ਆਏ ਆ, ਜਿਹੇ ਜਿਹੇ ਲੋਕ ਨੇ ਉਹ ਜਿਹੇ ਅਸੀਂ, ਹੁਣ ਇਹ ਕਹਿ ਕੇ ਨਹੀਂ ਬਚਿਆ ਜਾ ਸਕਦਾ। ਸੋ ਇਸ ਲਈ ਇਹ ਚਰਚਾ ਇਸ ਘਟਨਾ ਦੀ ਖੂਬ ਹੈ ਜੀ, ਤੇ ਇਹ ਤੋਂ ਬਾਅਦ ਦੀਆਂ ਚਰਚਾਵਾਂ ਨੇ ਕਿ ਆਉਂਦੇ ਸਮੇਂ 'ਚ ਕੀ ਹੋਰ ਅਜਿਹੇ ਚਿਹਰੇ ਬੇਨਕਾਬ ਹੋਣਗੇ, ਕਿਉਂਕਿ ਕਈ ਹੋਰਾਂ ਦੇ ਵੀ ਮਾਮਲੇ ਸਵਾਲਾਂ ਦੇ ਘੇਰੇ 'ਚ ਨੇ, ਕਈ ਤਰ੍ਹਾਂ ਦੇ ਹਲਕਿਆਂ 'ਚ ਰੋਲੇ ਪੈ ਰਹੇ ਨੇ, ਤੇ ਉਹ ਰੋਲੇ ਕਦੋਂ ਥਾਣੇ ਕਚਹਿਰੀ ਤੱਕ ਜਾਂਦੇ ਨੇ, ਕਦੋਂ ਮੀਡੀਆ ਤੱਕ ਆਉਂਦੇ ਨੇ, ਕਦੋਂ ਮਤਲਬ ਪਰਚੀਆਂ 'ਚ ਬਦਲਦੇ ਨੇ, ਇਹ ਦੇਖਣ ਵਾਲੀ ਗੱਲ ਹੈ। ਬਿਲਕੁਲ ਜੀ, ਜੇ ਇਸ ਤਰ੍ਹਾਂ ਫੜਦੇ ਆ ਤਾਂ ਬਹੁਤ ਚੰਗੀ ਗੱਲ ਆ ਵੀ ਜੇ ਇਮਾਨਦਾਰੀ ਦੇ ਨਾਲ, ਵੈਸੇ ਇਮਾਨਦਾਰ ਬੰਦਾ ਲੱਭਣਾ ਨਾ ਦੀਵਾ ਲੈ ਕੇ ਗੱਲ ਹੈਗੀ ਆ, ਭਾਵੇਂ ਕੋਈ ਐਮਐਲਏ ਆ ਤੇ ਭਾਵੇਂ ਕੋਈ ਐਮਪੀ ਆ ਬਿਲਕੁਲ ਇੱਥੇ। ਤੇ ਪਰ ਇੰਨੀ ਵੀ ਚੰਗੀ ਗੱਲ ਆ ਵੀ ਕਲੀਨ ਚਿੱਟ ਮੁੱਖ ਮੰਤਰੀ ਜੇਬ 'ਚ ਨਹੀਂ ਪਾਈ ਫਿਰਦੇ। ਬਿਲਕੁਲ। ਪਿਛਲੀਆਂ ਸਰਕਾਰਾਂ ਦੇ ਵਿੱਚ ਦੇਖਿਆ ਵੀ ਕੁਛ ਵੀ ਹੋ ਜਾ ਕਲੀਨ ਚਿੱਟ ਖੱਡਾਂ ਨਾਲ ਹੀ। ਖੱਡਾਂ ਚਾਹੇ ਉਹ ਆਪਣੇ ਰਸੋਈਏ ਨੂੰ ਦਿੱਤੀਆਂ ਹੋਣ ਤੇ ਚਾਹੇ ਕਿਸੇ ਨੂੰ, ਚਾਹੇ ਕਿਸੇ ਨੇ ਜੰਗਲ ਖਾ ਲਏ ਹੋਣ, ਜਦੇ ਕਲੀਨ ਚਿੱਟ ਮਿਲ ਜਾਂਦੀ ਸੀ। ਬਿਲਕੁਲ ਬਿਲਕੁਲ ਤੁਹਾਡੀ ਗੱਲ ਤੇ ਕੁਛ ਘੰਟਿਆਂ ਦੇ ਵਿੱਚ ਹੀ ਕਲੀਨ ਚਿੱਟ ਮਿਲਦੀ ਸੀ।